ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੁਝ ਅਹਿਮ ਖਬਰਾਂ ਬਾਰੇ ਤੇ ਕੁਝ ਖਾਸ ਖਬਰਾਂ ਬਾਰੇ ਗੱਲਬਾਤ ਕਰਦੇ ਚੱਲਾਂਗੇ। ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਂਦਾ। ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ 408 272 5200 ਤੇ ਕਾਲ ਕਰ ਸਕਦੇ ਹੋ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਿਰਕੇਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲ ਇੰਡੀਅਨ ਕੰਜ਼ੀਰੈਂਟਲ, ਗਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਵੀ ਕਰਵਾ ਸਕਦੇ ਹੋ। 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਹੈ ਸੈਂਤਾ ਨੇਲਾ ਦੀ, ਨਿਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਟਰੱਕਾਂ ਦੀ ਸਿਖਲਾਈ ਲੈਣ ਦੇ ਬਾਰੇ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਟਵਾਲ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ 559 800 0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਹੋ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਅੱਜ 11 ਸਤੰਬਰ ਹੈ। ਅੱਜ ਦੇ ਦਿਨ 2001 ਦੇ ਵਿੱਚ ਅਮਰੀਕਾ ਦੇ ਵਿੱਚ ਇੱਕ ਬਹੁਤ ਵੱਡਾ ਅੱਤਵਾਦੀ ਹਮਲਾ ਹੋਇਆ ਸੀ, ਜਿਸ ਹਮਲੇ ਨੇ ਇਕੱਲੀ ਅਮਰੀਕਾ ਹੀ ਨਹੀਂ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਹ ਹਮਲਾ ਅਲ-ਕਾਇਦਾ ਅੱਤਵਾਦੀ ਜਥੇਬੰਦੀ ਵੱਲੋਂ ਇਸ ਹਮਲੇ ਨੂੰ ਅੰਜਾਮ ਦਿੱਤਾ ਗਿਆ ਸੀ, ਜਿਹੜੇ ਕਿ 3 ਥਾਈਂ ਮੇਨ ਹਮਲੇ ਕੀਤੇ ਗਏ ਸੀ। ਪਹਿਲਾ ਹਮਲਾ ਵਰਲਡ ਟ੍ਰੇਡ ਸੈਂਟਰ ਤੇ, ਦੂਜਾ ਪੈਂਟਾਗਨ ਤੇ, ਤੀਜਾ ਹਮਲਾ ਸੰਯੁਕਤ ਰਾਜ ਕੈਪੀਟਲ ਤੇ ਕਰਨਾ ਸੀ, ਪਰ ਉਹ ਅਸਫਲ ਹੋ ਗਿਆ ਸੀ। ਇਸ ਹਮਲੇ ਦੇ ਵਿੱਚ 3000 ਦੇ ਕਰੀਬ ਜਿਹੜੇ ਲੋਕ ਆ ਉਹ ਮਾਰੇ ਗਏ ਸਨ। 2996 ਲੋਕਾਂ ਦੀ ਮੌਤ ਹੋਈ ਸੀ ਤੇ 7-8 ਹਜ਼ਾਰ ਬੰਦਾ ਜਿਹੜਾ ਉਹ ਜ਼ਖਮੀ ਹੋਇਆ ਸੀ। ਮੌਤਾਂ ਦੇ ਨਾਲ ਨਾਲ ਅਮਰੀਕਾ ਦਾ ਇੱਕ ਬਹੁਤ ਵੱਡਾ ਮਾਲੀ ਨੁਕਸਾਨ ਵੀ ਹੋਇਆ ਸੀ, ਜਾਨੀ ਨੁਕਸਾਨ ਵੀ ਹੋਇਆ ਸੀ। ਉਸ ਤੋਂ ਬਾਅਦ ਦੁਨੀਆ ਨੇ ਅੱਤਵਾਦ ਦਾ ਇਹ ਰੂਪ ਦੇਖਿਆ। ਪੰਜਾਬੀ ਰੇਡੀਓ ਯੂਐਸਏ ਜਿਹੜੇ ਇਸ ਹਮਲੇ ਦਾ ਸ਼ਿਕਾਰ ਹੋਏ, ਇਸ ਹਮਲੇ ਦੇ ਵਿੱਚ ਮਾਰੇ ਗਏ ਬੇਗੁਨਾਹ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ, ਔਰ ਉਸ ਤੋਂ ਇਲਾਵਾ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਕੋਈ ਵੀ ਬੰਦਾ ਅੱਤਵਾਦੀ ਹਮਲਿਆਂ ਦੇ ਵਿੱਚ ਜਾਂ ਨਜਾਇਜ਼ ਮੌਤ ਮਾਰਿਆ ਗਿਆ, ਬੜਾ ਦੁਖਦਾਈ ਹੈ। ਪੰਜਾਬੀ ਰੇਡੀਓ ਯੂਐਸਏ ਅੱਜ ਵਰਲਡ ਟ੍ਰੇਡ ਸੈਂਟਰ ਦੇ ਹਮਲਿਆਂ ਦੇ ਵਿੱਚ ਜਾਂ ਪੈਂਟਾਗਨ ਦੇ ਹਮਲਿਆਂ ਦੇ ਵਿੱਚ 11 ਸਤੰਬਰ 2001 ਦੇ ਹਮਲਿਆਂ ਦੇ ਵਿੱਚ ਜਿੰਨੇ ਵੀ ਲੋਕ ਮਾਰੇ ਗਏ ਉਹਨਾਂ ਨੂੰ ਸਾਰਿਆਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਤੇ ਇਹੋ ਜਿਹੇ ਜਿਹੜੇ ਭਿਆਨਕ ਕਾਰੇ ਨੇ ਇਨਸਾਨੀਅਤ ਦੇ ਦੁਸ਼ਮਣਾਂ ਵੱਲੋਂ ਕੀਤੇ ਜਾਂਦੇ ਨੇ, ਉਹਨਾਂ ਨੂੰ ਸਖਤ ਸਜ਼ਾਵਾਂ ਮਿਲਣ ਤੇ ਉਹਨਾਂ ਨੂੰ ਇਹ ਅਹਿਸਾਸ ਕਰਾਇਆ ਜਾਵੇ ਕਿ ਉਹਨਾਂ ਨੇ ਕਿੰਨੀਆਂ ਵੱਡੀਆਂ ਗਲਤੀਆਂ ਕੀਤੀਆਂ ਨੇ। ਉਸ ਤੋਂ ਬਾਅਦ ਆਪਾਂ ਦੇਖਿਆ ਕਿ ਲਦੇਨ ਨੂੰ ਅਮਰੀਕਾ ਨੇ ਮਾਰ ਦਿੱਤਾ ਸੀ ਐਬਟਾਬਾਦ ਦੇ ਵਿੱਚ ਇੱਕ ਬਹੁਤ ਵੱਡਾ ਆਪਰੇਸ਼ਨ ਕਰਕੇ। ਇਹਨਾਂ ਹਮਲਿਆਂ ਤੋਂ ਬਾਅਦ ਦੁਨੀਆ ਨੂੰ ਫਿਰ ਵਾਕਈ ਅਹਿਸਾਸ ਹੋਇਆ ਸੀ ਕਿ ਅੱਤਵਾਦ ਹੁਣ ਕਿਸ ਲੈਵਲ ਤੇ ਚਲਾ ਗਿਆ। ਖੈਰ, ਆਪਾਂ ਖਬਰਾਂ ਤੋਂ ਸ਼ੁਰੂਆਤ ਕਰੀਏ ਤੇ ਗੱਲ ਕਰੀਏ ਸਿੱਧੂ ਮੂਸੇਵਾਲਾ ਕਤਲकांड ਦੀ। ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਨੇਪਾਲ ਸਰਹੱਦ ਤੋਂ ਗ੍ਰਿਫਤਾਰ ਕੀਤੇ ਗਏ 6ਵੇਂ ਸ਼ੂਟਰ ਦੀਪਕ ਮੁੰਡੀ ਨੂੰ ਉਸ ਦੇ 2 ਸਾਥੀਆਂ ਸਣੇ ਮਾਨਸਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਮਾਨਸਾ ਦੀ ਅਦਾਲਤ ਨੇ ਦੀਪਕ ਮੁੰਡੀ, ਕਪਿਲ ਪੰਡਤ ਤੇ ਰਜਿੰਦਰ ਨੂੰ 17 ਸਤੰਬਰ ਤੱਕ ਪੁਲਿਸ ਰਿਮਾਂਡ ਤੇ ਭੇਜ ਦਿੱਤਾ। ਤਿੰਨਾਂ ਮੁਲਜ਼ਮਾਂ ਨੂੰ ਪੁਲਿਸ ਵੱਲੋਂ ਖਰੜ ਲਿਆ ਕੇ ਪੁੱਛ ਪੜਤਾਲ ਵੀ ਕੀਤੀ ਜਾਣੀ ਹੈ। ਇਸ ਤੋਂ ਪਹਿਲਾਂ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰੀ ਮੁਆਇਨਾ ਕਰਵਾਇਆ ਗਿਆ। ਮਾਨਸਾ ਦੇ ਸੀਨੀਅਰ ਕਪਤਾਨ ਪੁਲਿਸ ਗੌਰਵ ਤੂਰਾ ਨੇ ਦੱਸਿਆ ਕਿ ਤਿੰਨਾਂ ਦਾ 17 ਸਤੰਬਰ ਤੱਕ ਦਾ ਮਾਨਸਾ ਦੀ ਅਦਾਲਤ ਤੋਂ ਰਿਮਾਂਡ ਹਾਸਲ ਕੀਤਾ ਗਿਆ ਤੇ ਕੋਸ਼ਿਸ਼ ਕੀਤੀ ਜਾਵੇ ਕਿ ਇਸ ਕਤਲकांड ਦੇ ਨਾਲ ਸੰਬੰਧਿਤ ਜਿਹੜਾ ਸਾਰੀ ਜਾਣਕਾਰੀ ਆ ਉਹ ਲਈ ਜਾਵੇ ਤੇ ਚਾਰਜ ਸ਼ੀਟ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਉਧਰ ਦੂਜੇ ਪਾਸੇ ਪਤਾ ਇਹ ਲੱਗਿਆ ਜਦੋਂ ਪੁਲਿਸ ਨੇ ਪ੍ਰੈਸ ਕਾਨਫਰੰਸ ਕੀਤੀ, ਇਹ ਫਰਜ਼ੀ ਪਾਸਪੋਰਟ ਬਣਾ ਕੇ ਦੁਬਈ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਪੁਲਿਸ ਦੇ ਮੁਤਾਬਕ ਇਹਨਾਂ ਨੇ ਪਹਿਲਾਂ ਨੇਪਾਲ ਜਾਣਾ ਸੀ, ਨੇਪਾਲ ਤੋਂ ਇਹਨਾਂ ਨੇ ਦੁਬਈ ਜਾਣਾ ਸੀ ਤੇ ਉੱਥੇ ਵਸਣ ਦਾ ਇਹਨਾਂ ਨੂੰ ਭਰੋਸਾ ਦਿੱਤਾ ਗਿਆ ਸੀ। ਪੁਲਿਸ ਨੇ ਇਹ ਵੀ ਦੱਸਿਆ ਕਿ ਹੁਣ ਤੱਕ ਇਹਨਾਂ ਨੇ 23 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਦੇ ਵਿੱਚ। ਉਧਰ ਦੂਜੇ ਪਾਸੇ 35 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ। ਮੁਕਾਬਲੇ ਦੇ 2 ਦੋਸ਼ੀ ਸ਼ੂਟਰ ਮਾਰੇ ਗਏ ਨੇ। ਗੋਲਡੀ ਬਰਾੜ ਦੇ ਖਿਲਾਫ ਕੇਂਦਰੀ ਏਜੰਸੀਆਂ ਦੀ ਮਦਦ ਦੇ ਨਾਲ ਇੰਟਰਪੋਲ ਦੇ ਰਾਹੀਂ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ।
ਡੀਜੀਪੀ ਨੇ ਦੱਸਿਆ ਕਿ ਰਜਿੰਦਰ ਜੋਕਰ ਪਹਿਲਾਂ ਹੀ ਨੇਪਾਲ ਦੇ ਵਿੱਚ ਰਹਿ ਰਿਹਾ ਸੀ, ਜਦੋਂ ਕਿ ਕਪਲ ਅਤੇ ਮੁੰਡੀ ਪੰਜਾਬ ਤੋਂ ਪਹਿਲਾਂ ਰਾਜਸਥਾਨ, ਹਰਿਆਣਾ ਅਤੇ ਯੂਪੀ ਤੋਂ ਹੁੰਦੇ ਹੋਏ ਪੱਛਮੀ ਬੰਗਾਲ ਪਹੁੰਚੇ। ਇੱਥੋਂ ਉਹ ਨੇਪਾਲ ਦੇ ਵਿੱਚ ਐਂਟਰ ਹੁੰਦੇ ਨੇ। ਫਿਰ ਉਹਨਾਂ ਨੇ ਨੇਪਾਲ ਤੋਂ ਦੁਬਈ ਜਾਣਾ ਸੀਗਾ। ਪੁਲਿਸ ਨੇ ਦੱਸਿਆ ਕਿ ਕਈ ਟਾਵਰਾਂ ਦਾ ਮੋਬਾਈਲ ਡੰਪ ਡਾਟਾ ਇਕੱਠਾ ਕੀਤਾ ਗਿਆ, ਜਿਸ ਤੋਂ ਬਾਅਦ ਨੇਪਾਲ ਤੱਕ ਉਹਨਾਂ ਦੀ ਲੋਕੇਸ਼ਨ ਟਰੇਸ ਕੀਤੀ ਗਈ। ਇਹ ਵੀ ਪਤਾ ਲੱਗਿਆ ਕਿ ਜਿਹੜਾ ਇਹਨਾਂ ਦੇ ਵਿੱਚ ਸਚਿਨ ਬਿਸ਼ਨੋਈ ਹੈ ਤੇ ਸੰਤੋਸ਼ ਜਾਧਵ ਹੈ, ਉਹਨੇ ਲਾਰੈਂਸ ਬਿਸ਼ਨੋਈ ਦੇ ਨਿਰਦੇਸ਼ਾਂ ਦੇ ਮਤਲਬ ਨਿਰਦੇਸ਼ਾਂ ਤੇ ਅਦਾਕਾਰ ਸਲਮਾਨ ਖਾਨ ਨੂੰ ਨਿਸ਼ਾਨਾ ਬਣਾਉਣ ਦੇ ਲਈ ਕਪਿਲ ਪੰਡਤ ਨੇ ਮੁੰਬਈ ਦੇ ਵਿੱਚ ਰੇਕੀ ਵੀ ਕੀਤੀ ਸੀ। ਉਹਨੇ ਕਿਹਾ ਕਿ ਉਸ ਸਿਲਸਿਲੇ ਦੇ ਵਿੱਚ ਵੀ ਉਹ ਤੋਂ ਪੁੱਛ ਪੜਤਾਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਹੁਣ ਕਈ ਗੱਲਾਂ ਸਾਹਮਣੇ ਆਉਣ ਦੀ ਉਮੀਦ ਹੈ। ਉਧਰ ਦੂਜੇ ਪਾਸੇ ਪਿਤਾ ਬਲਕੌਰ ਸਿੰਘ ਨੇ ਕਤਲ ਦੇ ਵਿੱਚ ਸੰਗੀਤ ਉਦਯੋਗ ਦੇ ਨਾਲ ਜੁੜੀਆਂ ਵੱਡੀਆਂ ਹਸਤੀਆਂ ਦੇ ਸ਼ਾਮਲ ਹੋਣ ਦੇ ਦੋਸ਼ਾਂ ਤੇ ਵੀ ਪੁਲਿਸ ਨੇ ਕਿਹਾ ਕਿ ਪੁਲਿਸ ਵੱਲੋਂ ਉਹਨਾਂ ਦੇ ਬਿਆਨ ਦਰਜ ਕਰ ਲਏ ਗਏ ਨੇ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਦੂਜੇ ਪਾਸੇ ਬੇਕਸੂਰ ਪੁੱਤ ਦੇ ਕਾਤਲਾਂ ਨੂੰ ਕਹਿੰਦੇ ਕਿ ਫਾਂਸੀ ਲੱਗੇ ਤਾਂ ਹੀ ਆਤਮਾ ਨੂੰ ਸ਼ਾਂਤੀ ਮਿਲੂਗੀ। ਬਲਕੌਰ ਸਿੰਘ ਨੇ ਦਾਅਵਾ ਕੀਤਾ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਦੇ ਪੁੱਤ ਨੂੰ ਗੈਂਗਸਟਰਾਂ ਨੇ ਬਗੈਰ ਕਸੂਰ ਤੋਂ ਗੋਲੀ ਮਾਰ ਕੇ ਕਤਲ ਕੀਤਾ। ਸਰਕਾਰ ਅਜਿਹੇ ਗੈਂਗਸਟਰਾਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਉਹਨਾਂ ਨੂੰ ਸੁਰੱਖਿਆ ਦੇ ਰਹੀ ਹੈ। ਦੀਪਕ ਮੁੰਡੀ ਅਤੇ ਉਸ ਦੇ ਸਾਥੀਆਂ ਦਾ ਫੜੇ ਜਾਣਾ ਉਹ ਕਹਿੰਦੇ ਕੋਈ ਵੱਡੀ ਗੱਲ ਨਹੀਂ ਹੈ। ਜਦੋਂ ਤੱਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਸਾਜ਼ਿਸ਼ ਘਾੜੇ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਨੂੰ ਫਾਂਸੀ ਨਹੀਂ ਲੱਗਦੀ, ਉਦੋਂ ਤੱਕ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਣੀ। ਉਹਨਾਂ ਨੇ ਆਪਣੇ ਜਿਹੜੇ ਘਰੇ ਉਹਨਾਂ ਨੂੰ ਮਿਲਣ ਆਉਂਦੇ ਨੇ ਪ੍ਰਸ਼ੰਸਕ ਸਿੱਧੂ ਮੂਸੇਵਾਲੇ ਦੇ ਜਾਂ ਹੋਰ, ਉਹਨਾਂ ਨੂੰ ਕਿਹਾ ਕਿ ਗੈਂਗਸਟਰ ਕਾਨੂੰਨ ਦਾ ਭੇਤ ਪਾ ਚੁੱਕੇ ਨੇ, ਜਿਨ੍ਹਾਂ ਤੇ ਪਹਿਲਾਂ ਹੀ 100 ਪਰਚੇ ਦਰਜ ਨੇ। ਕਤਲ ਕਰਨੇ, ਧਮਕੀਆਂ ਦੇਣਾ ਤੇ ਫਰੌਤੀਆਂ ਮੰਗਣਾ ਉਹਨਾਂ ਦਾ ਧੰਦਾ ਹੈ ਅਤੇ ਆਮ ਲੋਕਾਂ ਦੇ ਵਿੱਚ ਖੌਫ ਪੈਦਾ ਕਰਕੇ ਉਹ ਸਰਕਾਰਾਂ ਦੇ ਬਰਾਬਰ ਆਪਣੀਆਂ ਸਰਕਾਰਾਂ ਚਲਾ ਰਹੇ ਨੇ। ਉਹਨਾਂ ਨੇ ਕਿਹਾ ਕਿ ਸਰਕਾਰ ਦੱਸੇ ਕਿ ਜ਼ੁਲਮ ਦੀ ਹੱਦ ਕਰਨ ਵਾਲੇ ਇਹਨਾਂ ਗੈਂਗਸਟਰਾਂ ਨੂੰ ਇੰਨੀ ਸੁਰੱਖਿਆ ਕਿਸ ਲਈ ਦਿੱਤੀ ਹੈ। ਉਧਰ ਦੂਜੇ ਪਾਸੇ ਦੀਪਕ ਮੁੰਡੀ ਜਿਹੜਾ ਕਿ ਹਰਿਆਣਾ ਦੇ ਚਰਖੀ ਦਾਦਰੀ ਦੇ ਵਿੱਚ ਤੋਂ ਤਾਲੁਕਾਤ ਰੱਖਦਾ ਹੈ, ਉਹਦੇ ਮਾਪਿਆਂ ਨੇ ਕਿਹਾ ਕਿ ਹੁਣ ਸਾਡਾ ਦੀਪਕ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਜੇਕਰ ਉਸ ਨੇ ਕਿਸੇ ਦਾ ਪੁੱਤ ਮਾਰਿਆ ਤਾਂ ਉਸ ਨੂੰ ਸਜ਼ਾ ਮਿਲੇ। ਉਹਨਾਂ ਨੇ ਤਾਂ ਇੱਥੋਂ ਤੱਕ ਵੀ ਕਿਹਾ ਕਿ ਜੇਕਰ ਬੇਸ਼ੱਕ ਉਹਨੂੰ ਮਾਰ ਦਿਓ, ਅਸੀਂ ਤਾਂ ਲਾਸ਼ ਲੈਣ ਵੀ ਨਹੀਂ ਜਾਂਦੇ। ਪਰ ਉਹ ਕਹਿੰਦੇ ਕਿ ਹੁਣ ਸਾਨੂੰ ਪਰੇਸ਼ਾਨ ਨਾ ਕੀਤਾ ਜਾਵੇ, ਸਾਡਾ ਹੁਣ ਮੁੰਡੀ ਦੇ ਨਾਲ ਕੋਈ ਮਤਲਬ ਨਹੀਂ। ਦੀਪਕ ਮੁੰਡੀ ਦੀ ਮਾਂ ਨੇ ਆਖਿਆ ਕਿ ਜਿਸ ਨੂੰ ਵੀ ਉਸਨੇ ਮਾਰਿਆ, ਉਹ ਵੀ ਕਿਸੇ ਦਾ ਪੁੱਤ ਹੋਵੇਗਾ। ਇਸ ਲਈ ਉਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਤੇ ਇਹ ਚਰਖੀ ਦਾਦਰੀ ਦੇ ਨਾਲ ਪੈਂਦਾ ਪਿੰਡ ਬੋਂਦ ਕਲਾਂ, ਉੱਥੋਂ ਦਾ ਰਹਿਣ ਵਾਲਾ ਤੇ ਰਿਸ਼ਤੇਦਾਰ ਜਾਂ ਉਹਦੇ ਪਰਿਵਾਰਕ ਮੈਂਬਰ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆਏ ਨੇ ਤੇ ਉਹਨਾਂ ਨੇ ਕਿਹਾ ਕਿ ਰੱਬ ਇੰਨਾ ਕਪੁੱਤ ਪੁੱਤਰ ਕਿਸੇ ਨੂੰ ਵੀ ਨਾ ਦੇਵੇ। ਉਹਨਾਂ ਦੀ ਇੱਜ਼ਤ ਮਿੱਟੀ ਦੇ ਵਿੱਚ ਮਿਲ ਗਈ ਹੈ ਤੇ ਉਹ ਕਹਿੰਦੇ ਕਿ ਅਸੀਂ ਤੰਗ ਆ ਗਏ ਹਾਂ। ਜੇਕਰ ਉਹਨੇ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਤਾਂ ਬੇਸ਼ੱਕ ਉਹਨੂੰ ਵੀ ਗੋਲੀ ਮਾਰ ਦੇਣ, ਉਹ ਆਪਣੇ ਪੁੱਤ ਦੀ ਲਾਸ਼ ਲੈਣ ਵੀ ਨਹੀਂ ਜਾਂਦੇ। ਉਹ ਕਹਿੰਦੇ ਆ ਕਿ ਨਾ ਤਾਂ ਉਹ ਭੈਣ ਦੇ ਵਿਆਹ ਦੇ ਵਿੱਚ ਆਇਆ ਤੇ ਨਾ ਹੀ ਉਹ ਘਰ ਦੇ ਹੋਰ ਕੰਮਾਂ ਦੇ ਵਿੱਚ ਸਾਡਾ ਸਹਿਯੋਗ ਕਰਦਾ। ਸਾਡੇ ਇੰਨੇ ਮਾੜੇ ਹਾਲਾਤ ਆ ਵੀ ਉਹਦੇ ਪਿਤਾ ਜਿਹੜੇ ਕਿ ਬਜ਼ੁਰਗ ਨੇ, ਹੁਣ ਕੰਮ ਕਰਨ ਤੋਂ ਸਮਰਥ ਨੇ, ਉਹਨਾਂ ਨੂੰ ਹੁਣ ਮਜ਼ਦੂਰੀ ਕਰਨੀ ਪੈਂਦੀ ਹੈ ਤੇ ਫਿਰ ਪਰਿਵਾਰ ਦਾ ਜਿਹੜਾ ਗੁਜ਼ਰ ਬਸਰ ਆ ਉਹ ਹੁੰਦਾ। ਸੋ ਇਹ ਉਹਨਾਂ ਦੇ ਮਾਪਿਆਂ ਦਾ ਕਹਿਣਾ ਹੈ। ਅੱਗੇ ਗੱਲ ਕਰੀਏ ਆਪਾਂ ਤਾਂ ਹੁਣ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਗੈਂਗ ਦੇ ਨਾਲ ਜੁੜੀ ਇੱਕ ਹੋਰ ਖਬਰ ਆ ਰਹੀ ਹੈ ਕਿ ਪੁਲਿਸ ਨੇ 3 ਸ਼ਾਰਪ ਸ਼ੂਟਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ ਹਥਿਆਰ ਬਰਾਮਦ ਕੀਤੇ ਨੇ। ਮੁਲਜ਼ਮਾਂ ਦੀ ਪਛਾਣ ਨਵੀਨ, ਮਨੋਜ ਅਤੇ ਕਰਮਵੀਰ ਵਜੋਂ ਹੋਈ ਹੈ। ਇਹ ਸਾਰੇ ਹਰਿਆਣਾ ਦੇ ਝੱਜਰ ਦੇ ਰਹਿਣ ਵਾਲੇ ਨੇ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਪੁਲਿਸ ਨੇ ਬਰਵਾਲਾ ਬਵਾਨਾ ਰੋਡ ਤੇ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਜਦੋਂ ਤਿੰਨਾਂ ਨੂੰ ਆਤਮ ਸਮਰਪਣ ਕਰਨ ਦੇ ਲਈ ਕਿਹਾ ਗਿਆ ਤਾਂ ਉਹਨਾਂ ਨੇ ਭੱਜਣ ਦੇ ਲਈ ਆਪਣੀ ਪਿਸਤੌਲ ਤੋਂ ਗੋਲੀ ਚਲਾ ਦਿੱਤੀ ਸੀ। ਤਿੰਨੇ ਮੁਲਜ਼ਮ ਪਿਛਲੇ ਕਈ ਦਿਨਾਂ ਤੋਂ ਸਿਗਨਲ ਐਪ ਦੇ ਰਾਹੀਂ ਕੈਨੇਡਾ ਸਥਿਤ ਗੋਲਡੀ ਬਰਾੜ ਦੇ ਸਿੱਧੇ ਸੰਪਰਕ ਦੇ ਵਿੱਚ ਸਨ ਤੇ ਇਹਨਾਂ ਕੋਲੋਂ 3 ਪਿਸਤੌਲ ਤੇ 11 ਕਾਰਤੂਸ ਜਿਹੜੇ ਆ ਉਹ ਬਰਾਮਦ ਕੀਤੇ ਗਏ ਨੇ। ਆਪਾਂ ਪੰਜਾਬ ਨੂੰ ਲੈ ਕੇ ਚਿੰਤਤ ਹੁੰਦੇ ਹਾਂ ਹਮੇਸ਼ਾ ਖਬਰਾਂ ਦੇ ਵਿੱਚ, ਔਰ ਸਾਡਾ ਹੋਣਾ ਬਣਦਾ ਵੀ ਹੈ ਕਿ ਪੰਜਾਬ ਦੀ ਜਵਾਨੀ ਕਿਹੜੇ ਪਾਸੇ ਨੂੰ ਤੁਰ ਪਈ ਹੈ, ਗੈਂਗਸਟਰ ਕਲਚਰ। ਪਰ ਹਰਿਆਣੇ ਦੇ ਵਿੱਚ ਵੀ ਇਸ ਕਲਚਰ ਨੇ ਕਾਫੀ ਹੱਦ ਤੱਕ ਪੈਰ ਜਿਹੜੇ ਆ ਉਹ ਪਸਾਰ ਲਏ ਆ। ਇਹਦਾ ਵੱਡਾ ਕਾਰਨ ਇਹ ਹੈ ਕਿ ਕ੍ਰਾਈਮ ਕਰਕੇ ਰਾਜਧਾਨੀ ਦੇ ਵਿੱਚ ਛੁਪਣਾ, ਦਿੱਲੀ ਜਾ ਕੇ ਛੁਪ ਜਾਣਾ ਜਾਂ ਹੋਰ ਯੂਪੀ ਜਾ ਕੇ ਵਾਇਆ ਨੇਪਾਲ ਨਿਕਲ ਜਾਣਾ, ਜਾਂ ਹਰਿਆਣਾ ਦੇ ਵਿੱਚ ਵੀ ਬਹੁਤ ਚਿਰ ਤੋਂ ਜਿਹੜੀਆਂ ਕ੍ਰਾਈਮ ਆ ਉਹਦਾ ਇੱਕ ਹਿੱਸਾ ਜਿਹੜਾ ਉਹਦਾ ਸਿਆਸੀਕਰਨ ਹੋ ਗਿਆ ਕ੍ਰਾਈਮ ਦਾ। ਤਾਂ ਸਿੱਟੇ ਵਜੋਂ ਹਰਿਆਣਾ ਦੇ ਵਿੱਚ ਵੀ ਕਈ ਜਿਹੜੇ ਗਰੋਹ ਆ
ਉਹ ਇਸ ਵੇਲੇ ਐਕਟਿਵ ਨੇ। ਹਾਂ, ਉਹ ਗੱਲ ਵੱਖਰੀ ਹੈ ਕਿ ਖੇਡਾਂ ਦੇ ਮਾਮਲੇ ਦੇ ਵਿੱਚ ਅਸੀਂ ਹਰਿਆਣੇ ਤੋਂ ਪਿੱਛੇ ਹਾਂ। ਹਰਿਆਣਾ ਸਾਨੂੰ ਪਛਾੜ ਕੇ ਕਾਫ਼ੀ ਅੱਗੇ ਨਿਕਲ ਗਿਆ। ਇਹ ਵੀ ਸੱਚ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਰਮਨੀ ਦੇ ਵਿੱਚ ਵਪਾਰਕ ਮੇਲੇ ਦੇ ਵਿੱਚ ਹਿੱਸਾ ਲੈਣ ਦੇ ਲਈ ਉਸ ਦੇ ਸ਼ਹਿਰ ਮਿਊਨਿਖ ਪੁੱਜ ਗਏ ਨੇ। ਪੁੱਜਣ ਤੋਂ ਬਾਅਦ ਮੁੱਖ ਮੰਤਰੀ ਨੇ ਟਵੀਟ ਕੀਤਾ ਹੈ ਕਿ ਉਮੀਦ ਹੈ ਜਰਮਨੀ ਦੇ ਨਾਲ ਪੰਜਾਬ ਦੀ ਵਪਾਰਕ ਸਾਂਝ ਦੇ ਵਿੱਚ ਭਾਰੀ ਵਾਧਾ ਹੋਵੇਗਾ, ਜਿਸ ਦੇ ਨਾਲ ਪੰਜਾਬ ਦੇ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਉਧਰ ਦੂਜੇ ਪਾਸੇ ਕਿਸਾਨੀ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿੱਚ ਝੋਨੇ ਦੇ ਸੀਜ਼ਨ ਦੇ ਦੌਰਾਨ ਪਰਾਲੀ ਸਾੜਨ ਦੀ ਸਮੱਸਿਆ ਦੇ ਹੱਲ ਦੇ ਲਈ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਵਿੱਤੀ ਮਦਦ ਦੇਣ ਦੀ ਤਜਵੀਜ਼ ਨੂੰ ਕੇਂਦਰ ਦੀ ਮੋਦੀ ਸਰਕਾਰ ਨੇ ਠੁਕਰਾ ਦਿੱਤਾ ਹੈ। ਪੰਜਾਬ ਸਰਕਾਰ ਨੇ ਪੱਤਰ ਲਿਖ ਕੇ ਕੇਂਦਰ ਨੂੰ 1500 ਰੁਪਏ ਪ੍ਰਤੀ ਏਕੜ ਅਤੇ 5-500 ਰੁਪਏ ਪ੍ਰਤੀ ਏਕੜ ਪੰਜਾਬ ਸਰਕਾਰ ਅਤੇ ਦਿੱਲੀ ਵੱਲੋਂ ਕਿਸਾਨਾਂ ਨੂੰ ਦੇਣ ਦੀ ਪੇਸ਼ਕਸ਼ ਕੀਤੀ ਸੀ। ਹੁਣ ਪੰਜਾਬ ਸਰਕਾਰ ਆਪਣੇ ਪੱਧਰ ਤੇ ਸੂਬੇ ਦੇ ਵਿੱਚ ਪਰਾਲੀ ਸਾੜਨ ਦੀ ਸਮੱਸਿਆ ਦੇ ਨਿਪਟਾਰੇ ਦੇ ਲਈ ਯਤਨ ਕਰੇਗੀ। ਇਸ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਲੋਕਾਂ ਦੇ ਨਾਲ ਵੀਡੀਓ ਜਾਰੀ ਕਰਕੇ ਕੀਤਾ। ਇਹਨਾਂ ਨੇ ਆਲੋਚਨਾ ਵੀ ਕੀਤੀ ਹੈ ਕੇਂਦਰ ਸਰਕਾਰ ਦੀ ਕਿ ਕੇਂਦਰ ਸਰਕਾਰ ਹੁਣ ਭੱਜ ਗਈ ਹੈ, ਪਰ ਇਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਹੁਣ ਆਪਣੇ ਪੱਧਰ ਤੇ ਹੱਲ ਕਰੇਗੀ। ਸਰਕਾਰ ਖੇਤਾਂ ਦੇ ਵਿੱਚ ਹੀ ਪਰਾਲੀ ਦੇ ਨਿਬੇੜੇ ਦੇ ਲਈ 1 ਲੱਖ ਤੋਂ ਵੱਧ ਮਸ਼ੀਨਾਂ ਦੇਣ ਤੇ ਵਿਚਾਰ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮਦਦ ਕਰਨ ਦੀ ਬਜਾਏ ਆਪਣੇ ਹੱਥ ਪਿੱਛੇ ਖਿੱਚ ਲਏ ਨੇ। ਹੁਣ ਪੰਜਾਬ ਦੇ ਵਿੱਚ 75 ਲੱਖ ਏਕੜ ਰਕਬੇ ਦੇ ਵਿੱਚ ਝੋਨੇ ਦੀ ਕਾਸ਼ਤ ਕੀਤੀ ਗਈ ਹੈ, ਜਿਸ ਦੇ ਵਿੱਚੋਂ 37 ਲੱਖ ਏਕੜ ਰਕਬੇ ਤੇ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਉਂਦੇ। ਬਾਕੀ ਬਚੀ 38 ਲੱਖ ਏਕੜ ਜ਼ਮੀਨ ਦੇ ਵਿੱਚ ਪਰਾਲੀ ਦੇ ਪ੍ਰਬੰਧਨ ਨੂੰ ਯਕੀਨੀ ਬਣਾਉਣ ਦੇ ਲਈ ਵੱਡੇ ਕਦਮ ਚੁੱਕਣ ਦੀ ਲੋੜ ਹੈ ਤੇ ਰੋਜ਼ਾਨਾ 8 ਤੋਂ 10 ਏਕੜ ਪਰਾਲੀ ਦੇ ਨਿਬੇੜੇ ਦੀ ਸਮਰੱਥਾ ਵਾਲੀਆਂ ਇਹ ਮਸ਼ੀਨਾਂ ਸਮੱਸਿਆ ਦਾ ਹੱਲ ਕਰਨਗੀਆਂ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਪਰਾਲੀ ਜਿਹੜੀ ਕਿਸਾਨ ਆ ਉਹ ਨਾ ਸਾੜਨ ਤੇ ਅਸੀਂ ਇਹਦੇ ਯਤਨਾਂ ਦੇ ਲਈ ਸੁਹਿਰਦਤਾ ਦੇ ਨਾਲ ਕੰਮ ਕਰ ਰਹੇ ਹਾਂ। ਤੁਹਾਨੂੰ ਯਾਦ ਹੋਣਾ ਹੈ ਅਸਲ ਦੇ ਵਿੱਚ ਪਰਾਲੀ ਤੋਂ ਬਚਾਉਣ ਦੇ ਲਈ ਪਰਾਲੀ ਦੀ ਤਕਨੀਕ ਦੇ ਲਈ 1100 ਕਰੋੜ ਰੁਪਇਆ ਕੇਂਦਰ ਸਰਕਾਰ ਨੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਦਿੱਤਾ ਸੀ। ਇਹਨਾਂ ਨੇ ਕੁਝ ਕੁ ਪੈਸੇ ਵਰਤੇ, 100 ਕਰੋੜ ਦੀਆਂ ਮਸ਼ੀਨਾਂ ਦੇ ਦਿੱਤੀਆਂ। ਉਸ ਤੋਂ ਬਾਅਦ ਕਾਕਾ ਰਣਦੀਪ ਸਿੰਘ ਜਦੋਂ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ, ਉਹਨਾਂ ਨੂੰ ਮੌਕਾ ਮਿਲਿਆ, ਜਦੋਂ ਉਹਨਾਂ ਨੇ ਫਾਈਲਾਂ ਦੇਖੀਆਂ ਉਹ ਕਹਿੰਦੇ ਵੀ ਮੇਰੇ ਹੱਥ ਖੜੇ ਆ, ਇਹ ਤਾਂ ਘੁਟਾਲਾ ਵਾ ਬਹੁਤ ਤਕੜਾ। ਤੇ ਜਿਹੜੇ ਪਿਛਲੇ ਸਰਕਾਰ ਹੈ ਜਿਹੜੀ ਮੁੱਖ ਮੰਤਰੀ ਸਾਹਿਬ ਦੀ ਕੈਬਨਿਟ ਦੇ ਵਿੱਚ ਬੰਦੇ ਸਨ ਉਹ ਜਵਾਬ ਦੇਣ ਇਸ ਗੱਲ ਦਾ। ਸੋ ਉਹਨਾਂ ਨੇ ਲਿਖਤੀ ਸ਼ਿਕਾਇਤ ਕੀਤੀ ਕੇਂਦਰ ਸਰਕਾਰ ਨੂੰ। ਇਸ ਗੱਲੋਂ ਚਲੋ ਉਹ ਸ਼ਲਾਘਾ ਦੇ ਪਾਤਰ ਵੀ ਨੇ ਕਿ ਉਹਨਾਂ ਨੇ ਇਹੋ ਜਿਹੀ ਅਪਰੋਚ ਜਿਹੜੀ ਆ ਉਹ ਅਖਤਿਆਰ ਕੀਤੀ, ਪਹੁੰਚ ਕੀਤੀ। ਤੇ ਪਰ ਜਦੋਂ ਕੇਂਦਰ ਸਰਕਾਰ ਨੇ ਵੇਖਿਆ ਵੀ ਤਾਂ ਮਸ਼ੀਨਰੀ ਤਾਂ ਜਿਹੜੀ ਆ ਉਹ ਕਿਸਾਨਾਂ ਨੂੰ ਦਿੱਤੀ ਹੋਈ ਨਹੀਂ ਗਈ ਤੇ ਖੁਰਦ-ਬੁਰਦ ਕਰ ਦਿੱਤੀ ਗਈ, ਤਾਂ ਫਿਰ ਹੁਣ ਨਿਕਲ ਕੇ ਆ ਗਿਆ ਖੇਤੀਬਾੜੀ ਸੰਦ ਘੁਟਾਲਾ। ਤੇ ਹੁਣ ਉਸ ਘੁਟਾਲੇ ਦੀ ਜਿਹੜੀ ਜਾਂਚ ਆ ਉਹ ਹੋਣੀ ਚਾਹੀਦੀ ਹੈ। ਤੇ ਪਹਿਲੀ ਗੱਲ ਤਾਂ ਇਹ ਹੈ ਕਿ ਉਹਦੀ ਜਾਂਚ ਇੰਨੀ ਔਖੀ ਨਹੀਂ ਹੈ ਅਸਲ ਦੇ ਵਿੱਚ, ਕਿਉਂਕਿ ਮੁੱਖ ਮੰਤਰੀ ਸੀਗੇ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਕੋਲ ਹੀ ਖੇਤੀਬਾੜੀ ਮਹਿਕਮਾ ਸੀ। ਹੁਣ ਜੇਕਰ ਸਵਾਲ ਤਾਂ ਇਹ ਉੱਠਦਾ ਹੈ ਕਿ ਜੇਕਰ ਹੁਣ ਆਸ਼ੂ ਨੂੰ ਜਿਹੜਾ ਘੁਟਾਲਾ ਹੋਇਆ ਟੈਂਡਰ ਘੁਟਾਲਾ, ਆਸ਼ੂ ਅੰਦਰ ਹੈ, ਜੰਗਲਾਤ ਘੁਟਾਲੇ ਦੇ ਵਿੱਚ ਧਰਮਸੋਤ ਨੂੰ ਜ਼ਮਾਨਤ ਮਿਲੀ ਹੈ, ਹੋਰ ਘੁਟਾਲਿਆਂ ਦੇ ਵਿੱਚ ਸੰਗਤ ਸਿੰਘ ਗਿੱਲ ਜਿਹੀਆਂ ਭੱਜਿਆ ਫਿਰਦਾ ਹੈ, ਉੱਧਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀਆਂ ਮਸ਼ਕਾਂ ਬੰਨ੍ਹਣ ਦੀ ਤਿਆਰੀ ਹੈ, ਜਾਂ ਓਪੀ ਸੋਨੀ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਸਿਹਤ ਘੁਟਾਲੇ ਦੇ ਵਿੱਚ, ਜਾਂ ਸੁਖਜਿੰਦਰ ਰੰਧਾਵਾ ਤੇ ਦੋਸ਼ ਲੱਗੇ ਨੇ, ਚਰਨਜੀਤ ਚੰਨੀ ਤੇ ਦੋਸ਼ ਲੱਗਣ ਦੇ, ਉਹਨਾਂ ਦੀਆਂ ਮਸ਼ਕਾਂ ਬੰਨ੍ਹਣ ਦੀ ਤਿਆਰੀ ਹੈ। ਤੇ ਫਿਰ ਆ ਖੇਤੀਬਾੜੀ ਸੰਦ ਘੁਟਾਲੇ ਦੇ ਵਿੱਚ ਵੀ ਮਾਨ ਸਰਕਾਰ ਨੂੰ ਪਹੁੰਚ ਕਰਨੀ ਚਾਹੀਦੀ ਹੈ ਮਹਿਲਾਂ ਤੱਕਰ। ਸੋ ਇਹ ਸਿਸਮਾਂ ਤੱਕਰ ਜਿਹੜੀ ਜਾਂਚ ਆ ਉਹਦੀਆਂ ਗੱਲਾਂ ਤਾਂ ਚੱਲਦੀਆਂ ਨੇ, ਚਰਚਾਵਾਂ ਤਾਂ ਚੱਲਦੀਆਂ ਨੇ, ਕਾਰਵਾਈ ਕਦੋਂ ਹੋਊਗੀ ਇਹ ਸਰਕਾਰ ਨੂੰ ਪਤਾ ਹੈ। ਉਧਰ ਦੂਜੇ ਪਾਸੇ ਸਰਕਾਰ ਨੇ ਇੰਨਾ ਜ਼ਰੂਰ ਹੈ ਕਿ ਹੁਣ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਤੇ ਕਾਂਗਰਸ ਸਰਕਾਰਾਂ ਦੇ ਦੌਰਾਨ ਚਰਚਾ ਦੇ ਵਿੱਚ ਰਹੇ ਜਿੰਨੇ ਵੀ ਵਜ਼ੀਫੇ ਦੇ ਘੁਟਾਲੇ ਹੋਏ ਨੇ ਉਹਨਾਂ ਦੀ ਜਾਂਚ ਵਿਜੀਲੈਂਸ ਕਰੇਗੀ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੇ ਲਈ ਜਾਂਚ ਨੂੰ ਹਰੀ ਝੰਡੀ ਜਿਹੜੀ ਆ ਉਹ ਦੇ ਦਿੱਤੀ ਹੈ। ਹੁਣ ਸਾਰੇ ਦਸਤਾਵੇਜ਼ ਜਿਹੜੇ ਕਿ ਮੁੱਖ ਮੰਤਰੀ ਦੇ ਦਫ਼ਤਰ ਕੋਲੇ ਵੀ ਸੀਗੇ ਉਹ ਵਿਜੀਲੈਂਸ ਦੇ ਹਵਾਲੇ ਕਰ ਦਿੱਤੇ ਜਾਣਗੇ ਤੇ ਇਸ ਮੁੱਖ ਮੰਤਰੀ ਨੇ ਇਸ ਘੁਟਾਲੇ ਦੀ ਜਾਂਚ ਦੇ ਹੁਕਮ 13 ਜੁਲਾਈ ਨੂੰ ਦਿੱਤੇ ਸਨ। ਕੇਂਦਰ ਸਰਕਾਰ ਦਲਿਤਾਂ ਤੇ ਘੱਟ ਗਿਣਤੀਆਂ ਦੇ ਨਾਲ ਸੰਬੰਧਿਤ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਲਈ ਸ਼ੁਰੂ ਕੀਤੀਆਂ ਸਕੀਮਾਂ ਦੇ ਤਹਿਤ ਅਨੁਸੂਚਿਤ ਜਾਤੀ, ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਪਰਿਵਾਰਾਂ ਦੇ ਬੱਚਿਆਂ ਅਤੇ ਘੱਟ ਗਿਣਤੀਆਂ ਦੇ ਪਰਿਵਾਰਾਂ ਦੇ ਬੱਚਿਆਂ ਨੂੰ 10ਵੀਂ ਦੀ ਪੜ੍ਹਾਈ ਤੋਂ ਬਾਅਦ ਉਚੇਰੀ ਸਿੱਖਿਆ ਦੇ ਲਈ ਵਜ਼ੀਫਾ ਰਾਸ਼ੀ ਦਿੰਦੀ ਸੀ। ਇਹ ਘਪਲਾ ਤਕਰੀਬਨ 350 ਕਰੋੜ ਰੁਪਏ ਦਾ ਮੰਨਿਆ ਜਾਂਦਾ ਹੈ। ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਹੁਣ ਵਿਜੀਲੈਂਸ ਇਸ ਦੀ ਜਾਂਚ ਕਰੇਗੀ। ਵਿਭਾਗੀ ਜਾਂਚਾਂ ਦੇ ਦੌਰਾਨ ਜੋ ਤੱਥ ਸਾਹਮਣੇ ਆਏ ਨੇ ਉਹਨਾਂ ਦੇ ਮੁਤਾਬਕ ਤਾਂ ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਨਾਲ ਸੰਬੰਧਿਤ ਸਿਆਸਤਦਾਨਾਂ ਸਮੇਤ ਅਫਸਰਾਂ ਅਤੇ ਵਿਦਿਅਕ ਸੰਸਥਾਵਾਂ ਦੇ ਮਾਲਕ ਵੀ ਫਸ ਸਕਦੇ ਨੇ।
ਪੰਜਾਬ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਕਾਂਗਰਸ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ 700 ਕਰੋੜ ਰੁਪਏ ਸਾਲਾਨਾ ਇਸ ਯੋਜਨਾ ਦੇ ਤਹਿਤ ਪੰਜਾਬ ਸਰਕਾਰ ਨੂੰ ਰਾਸ਼ੀ ਦਿੱਤੀ ਜਾਂਦੀ ਸੀ, ਜੋ ਵਿਦਿਆਰਥੀਆਂ ਨੂੰ ਵੰਡੀ ਜਾਣੀ ਸੀ। ਕੇਂਦਰ ਦੇ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਤਾਂ ਪੂਰੀ ਰਾਸ਼ੀ ਦਿੰਦੀ ਸੀ, ਪਰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਇਸ ਯੋਜਨਾ ਦੇ ਤਹਿਤ 60% ਦੀ ਰਾਸ਼ੀ ਕੇਂਦਰ ਅਤੇ 40% ਦੀ ਰਾਜਾਂ ਵੱਲੋਂ ਦਿੱਤੇ ਜਾਣ ਦੀ ਵਿਵਸਥਾ ਕੀਤੀ ਜਾਣ ਲੱਗੀ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੀਆਂ ਅਕਾਲੀ ਅਤੇ ਕਾਂਗਰਸ ਸਰਕਾਰਾਂ ਅਜਿਹੇ ਸਿਆਸਤਦਾਨਾਂ ਤੇ ਅਫਸਰਸ਼ਾਹਾਂ ਦੀ ਪੁਸ਼ਤਪਨਾਹੀ ਕਰਦੀਆਂ ਰਹੀਆਂ ਨੇ ਜੋ ਘੁਟਾਲੇ ਦੇ ਵਿੱਚ ਸ਼ਾਮਲ ਸਨ। ਦੋਸ਼ ਤਾਂ ਇੱਥੋਂ ਤੱਕ ਵੀ ਲੱਗੇ ਨੇ ਕਿ ਕਾਂਗਰਸ ਲੀਡਰਸ਼ਿਪ ਨੇ ਅਕਾਲੀ ਭਾਜਪਾ ਦੀ ਜਿਹੜੀ ਦੋਸ਼ੀ ਸਿਆਸਤਦਾਨ ਸਨ ਜਾਂ ਲੀਡਰਸ਼ਿਪ ਸੀਗੀ ਜਾਂ ਅਫਸਰ ਸਨ, ਉਹਨਾਂ ਦੇ ਨਾਲ ਮਿਲੀ ਭੁਗਤ ਕਰ ਲਈ ਸੀ ਤਾਂ ਜੋ ਇਸ ਅਪਰਾਧ ਨੂੰ ਅੰਜਾਮ ਦੇਣ ਉੱਤੇ ਕਾਰਵਾਈ ਕਰਨ ਤੋਂ ਬਚਾਇਆ ਜਾ ਸਕੇ। ਇਸ ਮਾਮਲੇ ਦਾ ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਤਤਕਾਲੀ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਵਜ਼ੀਫਾ ਘੁਟਾਲੇ ਦੇ ਵਿੱਚ ਸ਼ਮੂਲੀਅਤ ਦੇ ਤੱਥ ਇੱਕ ਸੀਨੀਅਰ ਆਈਏਐਸ ਅਫਸਰ ਵੱਲੋਂ ਹੀ ਲਾਏ ਗਏ ਸਨ ਤੇ ਸਾਹਮਣੇ ਰੱਖੇ ਗਏ ਸਨ, ਪਰ ਸਰਕਾਰ ਨੇ ਕਲੀਨ ਚਿੱਟ ਦਿੱਤੀ ਸੀ। ਪੰਜਾਬੀ ਰੇਡੀਓ ਯੂਐਸਏ ਦੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਇੱਕ ਰਿਪੋਰਟ ਜਿਹੜੀ ਹੈ ਪਈ ਹੈ। ਜੇਕਰ ਤੁਸੀਂ ਫੇਸਬੁੱਕ ਤੇ ਜਾਓਗੇ ਜਾਂ ਸਾਡੇ ਅਫੀਸ਼ੀਅਲ ਯੂਟਿਊਬ ਚੈਨਲ ਤੇ ਜਾਓਗੇ ਕਿ ਜਿਹੜੇ ਪੰਜਾਬ ਦੇ ਅਫਸਰ ਇਹਨਾਂ ਨੇ ਸਭ ਤੋਂ ਵੱਡਾ ਘੁਟਾਲਾ ਕੀਤਾ ਹੈ, ਉਹਦੇ ਵਿੱਚ ਇਹੀ ਚੋਰ ਮੋਰੀ ਫੜੀ ਗਈ ਹੈ ਕਿ ਜਿੰਨੇ ਵੀ ਘੁਟਾਲੇ ਹੁੰਦੇ ਨੇ ਤੇ ਜਦੋਂ ਉਹਨਾਂ ਦੀ ਜਾਂਚ ਹੁੰਦੀ ਹੈ, ਵੈਸੇ ਤਾਂ ਹੁਣ ਤੱਕ ਕੋਈ ਬਾਹਲੇ ਵੱਡੇ ਘੁਟਾਲਿਆਂ ਦੀ ਜਾਂਚ ਹੋਈ ਨਹੀਂ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਚੱਲਦਾ ਕੀ ਰਿਹਾ। ਸ਼ੁਰੂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜਦੋਂ 2002 ਦੇ ਵਿੱਚ ਉਹ ਆਏ ਸਨ ਵਜ਼ਾਰਤ ਦੇ ਵਿੱਚ, ਉਦੋਂ ਕਈ ਘੁਟਾਲਿਆਂ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਜਿਹੜੀ ਹੈ ਉਹ ਬਾਦਲ ਪਰਿਵਾਰ ਤੇ ਉਹਨਾਂ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਕਾਰਵਾਈ ਕੀਤੀ ਸੀ। ਬਾਅਦ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਦੋਸ਼ ਲੱਗ ਗਏ। ਫਿਰ ਪਤਾ ਲੱਗਿਆ ਕਿ ਦੋਨਾਂ ਧਿਰਾਂ ਦੇ ਕੇਸ ਖਾਰਜ ਹੋ ਗਏ। ਹੁਣ ਉਹ ਖਾਰਜ ਕਿਹਨੇ ਕਰਾਏ ਇਹ ਦੱਸਣ ਦੀ ਲੋੜ ਨਹੀਂ ਹੈ। ਪਰ ਅਸਲ ਦੇ ਵਿੱਚ ਇੱਕ ਗੱਲ ਜਿਹੜੀ ਉਹ ਗੌਰ ਕਰਨ ਵਾਲੀ ਹੈ ਕਿ ਜਦੋਂ ਇਹ ਵਜ਼ੀਫਾ ਘੁਟਾਲੇ ਦੇ ਵਿੱਚ ਸੀਨੀਅਰ ਆਈਐਸ ਅਧਿਕਾਰੀਆਂ ਦੇ ਨਾਂ ਹੀ ਸ਼ਾਮਲ ਹੋਏ, ਸਾਹਮਣੇ ਆਏ, ਤਾਂ ਆਈਐਸ ਅਧਿਕਾਰੀਆਂ ਨੇ ਹੀ ਫਿਰ ਪੁਸ਼ਤਪਨਾਹੀ ਸ਼ੁਰੂ ਕਰ ਦਿੱਤੀ। ਮਤਲਬ ਅਫਸਰਸ਼ਾਹੀ ਹੀ ਅਫਸਰਸ਼ਾਹੀ ਦਾ ਪੱਖ ਪੂਰਨ ਲੱਗ ਪਈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਸਿਆਸਤਦਾਨ ਯੂ ਸਕ੍ਰੈਚ ਮਾਈ ਬੈਕ, ਆਈ ਸਕ੍ਰੈਚ ਯੂਅਰ ਬੈਕ ਵਾਲਾ ਕੰਮ ਜਿਹੜਾ ਉਹ ਕਰਦੇ ਆ ਰਹੇ ਨੇ ਲਗਾਤਾਰ, ਤਾਂ ਅਫਸਰਸ਼ਾਹੀ ਵੀ ਇਹਨਾਂ ਜਿਹੜੇ ਕੰਮ ਘੁਟਾਲੇ ਆ, ਇਹਨਾਂ ਦੇ ਵਿੱਚ ਗੁਨਾਹਗਾਰਾਂ ਨੂੰ ਬਚਾਉਣ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦਾ ਰੋਲ ਰਿਹਾ। ਆਮ ਆਦਮੀ ਪਾਰਟੀ ਦੇ ਐਮਐਲਏ ਹਰਮੀਤ ਸਿੰਘ ਪਠਾਨ ਮਾਜਰਾ ਦੀ ਦੂਜੀ ਪਤਨੀ ਦੇ ਖਿਲਾਫ ਐਫਆਈਆਰ ਦਰਜ ਹੋਈ ਹੈ। ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੇ ਦੂਜੀ ਪਤਨੀ ਗੁਰਪ੍ਰੀਤ ਕੌਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਦੇ ਵਿੱਚ ਦੋਸ਼ ਲੱਗਿਆ ਕਿ ਬਿਨਾਂ ਇਜਾਜ਼ਤ ਇਹਨਾਂ ਨੇ ਵੀਡੀਓ ਬਣਾਈ ਹੈ ਤੇ ਹੁਣ ਪਠਾਨ ਮਾਜਰਾ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਵੀ ਇਲਜ਼ਾਮ ਲਾਇਆ। ਦੇਰ ਰਾਤ 1 ਵਜੇ ਗੁਰਪ੍ਰੀਤ ਕੌਰ ਦੇ ਘਰ ਰੇਡ ਕੀਤੀ ਗਈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਗੁਰਪ੍ਰੀਤ ਕੌਰ ਵੱਲੋਂ ਹਾਈ ਕੋਰਟ ਦਾ ਰੁਖ ਕੀਤਾ ਜਾ ਰਿਹਾ ਤਾਂ ਜੋ ਇਸ ਐਫਆਈਆਰ ਨੂੰ ਰੱਦ ਕਰਵਾਇਆ ਜਾ ਸਕੇ। ਇਹ ਐਫਆਈਆਰ ਲੰਘੇ ਦਿਨੀ 3 ਸਤੰਬਰ ਨੂੰ ਵਿਧਾਇਕ ਪਠਾਨ ਮਾਜਰਾ ਨੇ ਪਟਿਆਲਾ ਦੇ ਵਿੱਚ ਦਰਜ ਕਰਵਾਈ ਸੀ। ਸ਼ਿਕਾਇਤ ਦੇ ਵਿੱਚ ਵਿਧਾਇਕ ਨੇ ਵੀਡੀਓ ਵਾਇਰਲ ਅਤੇ ਆਪਣੇ ਰਿਸ਼ਤੇ ਬਾਰੇ ਦੱਸਿਆ ਤੇ ਕਿਹਾ ਕਿ ਕਿਸ ਤਰੀਕੇ ਦੇ ਨਾਲ ਉਹਦੀ ਜਿਹੜੀ ਛਵੀ ਆ ਉਹ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਹੁਣ ਪੁਲਿਸ ਨੇ ਐਫਆਈਆਰ 66 ਇਹਦੇ ਵਿੱਚ ਆਈਟੀ ਦੀ ਐਕਟ ਦੀ ਧਾਰਾ ਤੇ 67 ਏ ਦੇ ਤਹਿਤ ਮਾਮਲਾ ਦਰਜ ਜਿਹੜਾ ਉਹ ਕੀਤਾ ਹੈ। ਗੱਲ ਕਰਦੇ ਹਾਂ ਤੇਲ ਦੀਆਂ ਕੀਮਤਾਂ ਦੀ। ਅੰਤਰਰਾਸ਼ਟਰੀ ਪੱਧਰ ਤੇ ਕੱਚੇ ਤੇਲ ਦੀਆਂ ਕੀਮਤਾਂ 7 ਮਹੀਨਿਆਂ ਦੇ ਹੇਠਲੇ ਪੱਧਰ ਤੇ ਆ ਗਈਆਂ ਨੇ, ਪਰ ਭਾਰਤ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਵਿਕਰੀ ਕੀਮਤਾਂ ਦੇ ਵਿੱਚ ਕੋਈ ਬਦਲਾਅ ਨਹੀਂ ਹੋਇਆ। ਇਹ ਪਹਿਲੀ ਵਾਰ ਦਰਜ ਕੀਤਾ ਗਿਆ ਕਿ $90 ਪ੍ਰਤੀ ਬੈਰਲ ਤੋਂ ਹੇਠਾਂ ਆ ਗਿਆ ਕੱਚਾ ਤੇਲ। ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕੀਮਤਾਂ ਦੇ ਵਿੱਚ ਬਦਲਾਅ ਬਾਰੇ ਕਿਹਾ ਕਿ ਕੌਮਾਂਤਰੀ ਪੱਧਰ ਤੇ ਕੀਮਤਾਂ ਦਾ ਵਾਧਾ ਹੋਣ ਕਰਕੇ ਜਨਤਕ ਖੇਤਰ ਦੀਆਂ ਕੰਪਨੀਆਂ ਨੇ ਕਾਫੀ ਸਮੇਂ ਤੱਕ ਆਪਣੀਆਂ ਕੀਮਤਾਂ ਸਥਿਰ ਰੱਖੀਆਂ ਤੇ ਹੁਣ ਕੌਮਾਂਤਰੀ ਪੱਧਰ ਤੇ ਕੀਮਤਾਂ ਹੇਠਾਂ ਆਉਣ ਤੋਂ ਬਾਅਦ ਕੰਪਨੀਆਂ ਆਪਣਾ ਘਾਟਾ ਪੂਰਾ ਕਰਨ ਦੇ ਲਈ ਕੀਮਤਾਂ ਨਹੀਂ ਘਟਾ ਰਹੀਆਂ। ਇਹ ਮੋਦੀ ਸਾਹਿਬ ਦੀ ਵਜ਼ਾਰਤ ਹੈ ਜਿਹਦੇ ਵਿੱਚ ਕਾਰਪੋਰੇਟਸ ਦਾ ਤੇ ਨਾਲ-ਨਾਲ ਜਿਹੜੇ ਆਹ ਅਦਾਨੀ, ਅੰਬਾਨੀ ਤੇ ਹੋਰ ਤੇਲ ਕੰਪਨੀਆਂ ਨੇ, ਇਹਨਾਂ ਦੇ ਘਾਟੇ ਪੂਰੇ ਨਹੀਂ ਹੁੰਦੇ, ਇਹਨਾਂ ਦੇ ਘਰ ਭਰਦੇ ਹੀ ਨਹੀਂ। ਇੱਕ ਟੀਚਾ ਸੀਗਾ ਕਿ ਸਰਕਾਰ ਨੇ ਤੇਲ ਤੋਂ 3 ਲੱਖ ਕਰੋੜ ਰੁਪਈਆ ਕਮਾਉਣਾ ਹੈ, ਪਰ ਇਹ ਗੂਗਲ ਕਰਕੇ ਤੁਸੀਂ ਦੇਖ ਸਕਦੇ ਆ ਜਦੋਂ ਮਰਜ਼ੀ ਕਿ ਭਾਰਤ ਸਰਕਾਰ ਨੇ ਤੇਲ ਤੋਂ ਕਿੰਨੇ ਪੈਸੇ ਕਮਾਏ। ਭਾਰਤ ਸਰਕਾਰ ਹੁਣ ਤੱਕ ਤੇਲ ਤੋਂ ਇਸ ਜਿਹੜੇ ਟੀਚੇ ਇਸ ਸਾਲ ਦੇ ਲਈ ਮਿੱਥਿਆ ਸੀ 6 ਲੱਖ ਕਰੋੜ ਰੁਪਈਏ ਤੋਂ ਵੱਧ ਕਮਾ ਚੁੱਕੀ ਹੈ, ਯਾਨੀ ਕਿ ਦੁੱਗਣਾ ਕਰ ਚੁੱਕੀ ਹੈ। ਪਰ ਹਲੇ ਵੀ ਜਿਹੜੇ ਗਾਹਕ ਨੇ ਉਹਨਾਂ ਨੂੰ ਕੋਈ ਰਾਹਤ ਨਹੀਂ ਹੈ ਕਿਉਂਕਿ ਗਾਹਕ ਬਿਜ਼ੀ ਨੇ, ਗਾਹਕਾਂ ਨੂੰ ਫੁਰਸਤ ਨਹੀਂ ਹੈ। ਬਲਡੋਜ਼ਰ ਚੱਲਦਾ ਕਿਸੇ ਮੁਸਲਮਾਨ ਦੇ ਘਰੇ, ਗਾਹਕ
ਭੰਗੜੇ ਪਾਉਂਦੇ ਨੇ ਤੇਲ ਲੈਣ ਵਾਲੇ। ਕਿਸੇ ਸਿੱਖ ਨੂੰ ਮੈਟਰੋ ਚੜ੍ਹਨ ਤੋਂ ਰੋਕਿਆ ਜਾਂਦਾ ਹੈ, ਉਹ ਕਹਿੰਦੇ ਕਿ ਹਾਂ ਇਹ ਕੰਮ ਠੀਕ ਆ। ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਨੂੰ ਅਖਤਿਆਰ ਕੀ ਨੇ। ਇਹਨਾਂ ਨੂੰ ਇਹ ਨਹੀਂ ਪਤਾ ਕਿ ਸਾਡਾ ਸੰਵਿਧਾਨ ਕੀ ਕਹਿੰਦਾ। ਸੰਵਿਧਾਨ ਤਾਂ ਰੋਲ ਕੇ ਹੀ ਰੱਖ ਦਿੱਤਾ ਨਾ। ਸੰਵਿਧਾਨ ਤਾਂ ਪਾਣੀਆਂ ਦੇ ਮਸਲੇ 'ਚ ਵੀ ਕਹਿੰਦਾ ਤੁਸੀਂ ਦਖਲ ਨਹੀਂ ਦੇ ਸਕਦੇ। ਸੰਵਿਧਾਨ ਤਾਂ ਖੇਤੀ ਕਾਨੂੰਨਾਂ 'ਚ ਵੀ ਕਹਿੰਦਾ ਕਿ ਇਹ ਰਾਜਾਂ ਦਾ ਮਸਲਾ ਹੈ। ਪਰ ਸੰਵਿਧਾਨ ਹੁਣ ਵਿਚਾਰਾ ਬਾਹਰ ਆ ਕੇ ਕਿਹਨੂੰ ਦੱਸੇ? ਪੜ੍ਹਨ ਵਾਲਾ ਕੋਈ ਹੈ ਨੀ ਗਾ। ਜਿਹੜੇ ਇਹਨਾਂ ਦੇ ਆਲੋਚਕ ਨੇ ਉਹ ਵਿਚਾਰੇ ਪੜ੍ਹਦੇ ਨੇ, ਉਹਨਾਂ ਦੀ ਗਿਣਤੀ ਥੋੜ੍ਹੀ ਆ, ਉਹਨਾਂ ਦੀ ਸੁਣਦਾ ਕੋਈ ਨਹੀਂ। ਸੰਵਿਧਾਨ ਤਾਂ ਹਿੰਦੁਸਤਾਨ ਦਾ ਸੈਕੂਲਰ ਆ, ਪਰ ਇਹ ਜਿਹੜੇ ਹਿੰਦੁਸਤਾਨ ਦੇ ਉੱਤੇ ਰਾਜ ਕਰਨ ਵਾਲੇ ਧਿਰਾਂ ਨਾ 1947 ਤੋਂ ਲੈ ਕੇ 2022 ਤੀਕਰ 11 ਸਤੰਬਰ ਤੀਕਰ, ਇਹ ਅਸਲ ਦੇ ਵਿੱਚ ਮਾਈਨੋਰਿਟੀ ਦੇ ਲਈ ਇਹਨਾਂ ਦੀ ਜਿਹੜੀ ਮਨਸ਼ਾ ਹੈ ਉਹ ਬੜੀ ਮਾੜੀ ਹੈ। ਇਸੇ ਕਰਕੇ ਇਹਨਾਂ ਨੇ ਸੈਕੂਲਰਿਜ਼ਮ ਨੂੰ ਉਹ ਤਵੱਜੋ ਨਹੀਂ ਦਿੱਤੀ। 1955 ਦੇ ਵਿੱਚ ਹੀ ਗੁਰਦੁਆਰਾ ਸਾਹਿਬਾਨ ਦੇ ਵਿੱਚ ਫੌਜ ਆ ਗਈ ਸੀ, ਆਪਾਂ ਸਾਰੇ ਜਾਣਦੇ ਹਾਂ। ਤੇ ਉਸ ਤੋਂ ਬਾਅਦ 2002 ਦੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ। ਉਸ ਤੋਂ ਪਹਿਲਾਂ 84 ਸਿੱਖ ਕਤਲੇਆਮ ਆਪਾਂ ਸਾਰਿਆਂ ਨੇ ਦੇਖਿਆ ਉਹਦੇ ਬਾਰੇ, ਜਿਹਦੀਆਂ ਟੀਸ ਹਾਲੇ ਵੀ ਸਾਡੇ ਜ਼ਖਮ ਜਿਹੜੇ ਹਰੇ ਨੇ। ਤੇ ਪਰ ਅਸਲ ਦੇ ਵਿੱਚ ਗੱਲ ਇਹ ਹੈ ਕਿ ਜਿਹੜੀਆਂ ਸਰਕਾਰਾਂ ਉਹਨਾਂ ਨੇ ਨੈਰੇਟਿਵ ਸਿਰਜਤਾ ਕਿ ਜੀ ਆਹ ਜਿਹੜੇ ਲੋਕ ਨੇ, ਆਹ ਜਿਹੜੇ ਫਿਰਕੇ ਨੇ, ਹੁਣ ਅਰਸ਼ਦੀਪ ਤੋਂ ਕੈਸ਼ ਛੁੱਟ ਗਿਆ ਤੇ ਉਹ ਤਾਂ ਹੋ ਗਿਆ, ਉਹਨੂੰ ਤਾਂ ਗੱਦਾਰ ਐਲਾਨਤਾ। ਤੇ ਜਿਹੜੀਆਂ ਉਦੋਂ ਪਿਛਲੇ ਉਦੋਂ ਗਾਂਹ ਵਾਲੇ ਓਵਰ 'ਚ ਜਿਹੜੇ ਮੁੰਡੇ ਦੇ ਓਵਰ ਦੇ ਵਿੱਚ ਇੱਕ ਓਵਰ 'ਚ 19 ਰਨ ਆਏ ਜਿਹਦੇ ਕਰਕੇ ਮੈਚ ਹਾਰੇ ਆ, ਉਹਦਾ ਕਿਸੇ ਨੇ ਜ਼ਿਕਰ ਨਹੀਂ ਕੀਤਾ। ਖਿਡਾਰੀ ਤਾਂ ਭਾਈ ਖਿਡਾਰੀ ਹੈ, ਜੇ ਕਿਸੇ ਹੋਰ ਤੋਂ ਕੈਚ ਛੁੱਟਦਾ ਕਿ ਉਹਨੂੰ ਵੀ ਟਰੋਲ ਕਰਦੇ। ਸੋ ਇਹ ਹੈ, ਪਹਿਲਾਂ ਇਹ ਚੀਜ਼ ਹੋ ਚੁੱਕੀ ਹੈ ਮੁਹੰਮਦ ਸਾਮੀ ਦੇ ਨਾਲ। ਉਹ ਮੁੰਡਾ ਬੋਲਰ ਆ ਬਹੁਤ ਤਕੜਾ ਇੰਡੀਅਨ ਕ੍ਰਿਕਟ ਟੀਮ ਦਾ, ਤੇ ਉਹਦੇ ਨਾਲ ਵੀ ਹੋ ਚੁੱਕੀ ਹੈ। ਤੇ ਜਦੋਂ ਉਹਦੀ ਸਾਈਡ ਕੋਹਲੀ ਨੇ ਲੈਣੀ ਚਾਹੀ ਤਾਂ ਉਹਦੀ 2 ਮਹੀਨਿਆਂ ਦੀ ਬੱਚੀ ਬਾਰੇ ਉਹ ਕੁਛ ਬੋਲਿਆ ਗਿਆ ਜਿਹੜਾ ਇੱਥੇ ਬੋਲਣਾ ਸਾਨੂੰ ਬੜਾ ਔਖਾ ਹੈ। ਤਾਂ ਹੁਣ ਜਿਹੜੀ ਜਨਤਾ ਹੈ ਉਹ ਸੈਲੀਬ੍ਰੇਟ ਕਰ ਰਹੀ ਹੈ, ਬੁਲਡੋਜ਼ਰ ਚੱਲ ਗਿਆ, ਚੰਗੀ ਗੱਲ ਹੈ। ਟਰੋਲ ਕਰਨਾ ਕਿਸੇ ਸਿੱਖ ਨੂੰ, ਚਲੋ ਆ ਜਾਓ ਕਰੀਏ, ਮਤਲਬ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ। ਭਾਰਤ ਦੇ ਵਿੱਚ ਕੋਰੋਨਾ ਤੋਂ ਬਾਅਦ ਇਹ ਫੈਕਟ ਨੇ ਕਿ 23 ਕਰੋੜ ਬੰਦਾ ਜਿਹੜਾ ਉਹ ਰੁਜ਼ਗਾਰ ਤੋਂ ਵਾਂਝਾ ਹੋ ਗਿਆ। 30 ਕਰੋੜ ਲਗਭਗ ਲੋਕ ਐਸੇ ਨੇ ਜਿਨ੍ਹਾਂ ਦੇ ਕੋਲੇ ਹੁਣ ਕੋਈ ਰੁਜ਼ਗਾਰ ਨਹੀਂ ਹੈ ਤੇ ਜਿਹਦੇ ਵਿੱਚ 7-8 ਕਰੋੜ ਬੀਬੀਆਂ ਨੇ। ਲੰਘੇ ਦਿਨੀਂ ਇੱਕ ਰਿਪੋਰਟ ਆਈ ਸੀ ਐਨਸੀਆਰਬੀ ਦੀ, ਨੈਸ਼ਨਲ ਕ੍ਰਾਈਮ ਬਿਊਰੋ ਦੇ ਜਿਹੜੇ ਅੰਕੜੇ ਨੇ ਉਹਨਾਂ ਦੇ ਵਿੱਚ ਦੱਸਿਆ ਗਿਆ ਸੀ ਕਿ ਬੀਬੀਆਂ ਵੀ ਹੁਣ ਖੁਦਕੁਸ਼ੀਆਂ ਕਰ ਰਹੀਆਂ ਨੇ। ਤਾਂ ਇਹ ਬਹੁਤ ਚਿੰਤਾਜਨਕ ਜਿਹੜਾ ਵਰਤਾਰਾ ਹੈ ਕਿ ਬੀਬੀਆਂ ਨੂੰ ਵੀ ਹੁਣ ਖੁਦਕੁਸ਼ੀਆਂ ਕਰਨੀਆਂ ਪੈ ਰਹੀਆਂ ਨੇ। ਕਾਰਨ ਘਰਾਂ ਦੀਆਂ ਤੰਗੀਆਂ ਤੁਰਸ਼ੀਆਂ ਤੇ ਆਰਥਿਕ ਹਾਲਤ। ਸਰਕਾਰ ਖੁਦ ਮੰਨ ਰਹੀ ਹੈ ਕਿ ਸਾਨੂੰ 80 ਕਰੋੜ ਲੋਕਾਂ ਦੇ ਲਈ ਜਿਹੜੀ ਫ੍ਰੀ ਫੂਡ ਵਾਲੀ ਜਿਹੜੀ ਸਕੀਮ ਆ ਉਹ ਚਲਾਉਣੀ ਪੈਣੀ ਹੈ। ਸੋ ਖੈਰ ਆਪਾਂ ਅੱਗੇ ਵਧੀਏ ਤੇ ਗੱਲ ਕਰੀਏ ਅੰਮ੍ਰਿਤਸਰ ਸਾਹਿਬ ਦੀ, ਜਿੱਥੇ ਬੜੀਆਂ ਡਰਾਉਣੀਆਂ ਵੀਡੀਓਜ਼ ਆ ਰਹੀਆਂ ਨੇ ਅੱਜ ਕੱਲ੍ਹ। ਜਿਹੜੀ ਮੁੰਡੇ ਦਾ ਕਤਲ ਹੋਇਆ ਹੈ, ਉਸ ਤੋਂ ਬਾਅਦ, ਕਿਉਂਕਿ ਉਸ ਵੀਡੀਓ ਦੇ ਵਿੱਚ ਪਹਿਲਾਂ ਕਿਹਾ ਗਿਆ ਸੀਗਾ, ਇੱਥੇ ਛੋਟੀ ਜਿਹੀ ਗੱਲ ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਕਤਲ ਨਿਹੰਗ ਸਿੰਘਾਂ ਨੇ ਕੀਤਾ ਹੈ, ਗੁਟਕਾ ਖਾਣ ਤੋਂ ਜਾਂ ਸਿਗਰਟ ਪੀਣ ਤੋਂ। ਪਰ ਉਸ ਮਾਮਲੇ ਦੇ ਵਿੱਚ ਜਦੋਂ ਵੀਡੀਓ ਆਈ ਤਾਂ ਉਸ ਵੀਡੀਓ ਨੇ ਕਈ ਹੋਰ ਨਵੀਆਂ ਥਿਊਰੀਜ਼ ਨੂੰ ਜਨਮ ਦਿੱਤਾ। ਉਸ ਵੀਡੀਓ ਦੇ ਵਿੱਚ ਇੱਕ ਕੁੜੀ ਵੀ ਜਿਹੜੀ ਆ ਉਹ ਐਂਟਰ ਹੋਈ ਹੈ ਤੇ ਉਹ ਕਤਲ ਨਿਹੰਗ ਸਿੰਘਾਂ ਦੇ ਨਾਲ ਕਰਕੇ ਨਹੀਂ ਹੋਇਆ। ਉਹ ਕਤਲ ਦੇ ਵਿੱਚ ਜਦੋਂ ਲੜਾਈ ਹੋਈ ਉਸ ਮਾਮਲੇ ਦੇ ਵਿੱਚ, ਮਾਫ਼ ਕਰਨਾ, ਉਸ ਮਾਮਲੇ ਦੇ ਵਿੱਚ ਲੜਾਈ ਹੋਣ ਤੋਂ ਬਾਅਦ ਮੁੰਡਾ ਉੱਠ ਕੇ ਤੁਰ ਕੇ ਗਿਆ। ਖੈਰ, ਹੁਣ ਜਿਹੜੀ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਮਕਬੂਲਪੁਰਾ ਤੋਂ ਵਾਇਰਲ ਹੋਈ ਹੈ। ਇਹ ਦੱਸਿਆ ਜਾ ਰਿਹਾ, ਇਹਦੇ ਵਿੱਚ ਇੱਕ ਮੁਟਿਆਰ ਖੜੀ ਹੈ ਵੀਡੀਓ ਦੇ ਵਿੱਚ, ਜੋ ਕਿ ਤੁਰਨਾ ਤਾਂ ਦੂਰ ਦੀ ਗੱਲ, ਨਸ਼ੇ ਕਰਕੇ ਹਿੱਲ ਵੀ ਨਹੀਂ ਸਕਦੀ। ਤੇ ਸੋਸ਼ਲ ਮੀਡੀਆ ਤੇ ਇਹ ਤੇਜ਼ੀ ਦੇ ਨਾਲ ਵੀਡੀਓ ਵਾਇਰਲ ਹੋ ਰਹੀ ਹੈ ਤੇ ਇਸ ਵੀਡੀਓ ਤੋਂ ਹੁਣ ਤੁਸੀਂ ਨਸ਼ੇ ਦੇ ਕਹਿਰ ਦਾ ਅੰਦਾਜ਼ਾ ਆਪਣੇ ਆਪ ਲਾ ਸਕਦੇ ਹੋ। ਚੂੜਾ ਪਾਇਆ ਹੋਇਆ ਇਹਨੇ, ਨਵਵਿਆਹੁਤਾ ਹੋਣ ਬਾਰੇ ਪਤਾ ਲੱਗਦਾ ਹੈ ਤੇ ਬੜੀ ਔਖ ਦੇ ਨਾਲ ਉਹ ਆਪਣੇ ਪੈਰਾਂ ਤੇ ਖੜੀ ਹੈ ਕੁੜੀ, ਤੇ ਪਲਾਂਘ ਵੀ ਨਹੀਂ ਪੁੱਟੀ ਜਾ ਰਹੀ ਤੇ ਹੇਠਾਂ ਨੂੰ ਡਿੱਗਦੀ ਜਾਪ ਰਹੀ ਹੈ। ਨਾ ਤਾਂ ਉਹ ਤੋਂ ਬੈਠਿਆ ਜਾ ਰਿਹਾ ਤੇ ਨਾ ਹੀ ਉਹ ਪੈਰਾਂ ਦੇ ਉੱਪਰ ਖੜੀ ਹੋ ਪਾ ਰਹੀ ਹੈ। ਪਹਿਲਾਂ ਵੀ ਇੱਕ ਵਾਰ ਪਹਿਲਾਂ ਵੀ ਪੰਜਾਬ ਦੀ ਧਰਤੀ ਤੇ ਜਦੋਂ ਕੁੜੀਆਂ ਦਾ ਨਸ਼ਾ ਛੁਡਾਊ ਕੇਂਦਰ ਬਣਿਆ ਸੀ ਤਾਂ ਉਹ ਖਬਰ ਦੀ ਬਹੁਤ ਚਰਚਾ ਹੋਈ ਸੀ। ਹਾਲਾਂਕਿ ਇਹ ਕਹਿਣਾ ਬਹੁਤ ਔਖਾ ਕਿ ਇਹ ਵੀਡੀਓ ਕਿਤੇ ਪੁਰਾਣੀ ਤਾਂ ਨਹੀਂ ਚੱਕ ਕੇ ਮੀਡੀਆ ਤੇ ਦੁਬਾਰਾ ਲਾ ਦਿੱਤੀ, ਪਰ ਜੇਕਰ ਪੁਰਾਣੀ ਹੈ ਤੇ ਜੇਕਰ ਨਵੀਂ ਹੈ, ਤਰਾਸਦੀ ਤਾਂ ਉਹੀ ਹੈ ਨਾ, ਬੀਬੀ ਤਾਂ ਉਹੀ ਹੈ ਨਾ, ਨਸ਼ਾ ਤਾਂ ਉਹੀ ਕੀਤਾ ਹੋਇਆ ਨਾ। ਸੋ ਜੋਬਨ ਭਰ ਮੁਟਿਆਰਾਂ ਪੰਜਾਬ ਦੀਆਂ ਉਹ ਵੀ ਨਸ਼ੇ ਦੀ ਗਿਰਫਤ ਦੇ ਵਿੱਚ ਫਸੀਆਂ ਹੋਈਆਂ ਨੇ। ਇਹ ਸਾਡੇ ਲਈ ਬਹੁਤ ਤਰਾਸਦੀ ਹੈ, ਬਹੁਤ ਦੁੱਖ ਦੀ ਗੱਲ ਹੈ ਕਿ ਇਹੋ ਜਿਹੀਆਂ ਖਬਰਾਂ ਸਾਨੂੰ ਸਾਰਿਆਂ ਨੂੰ ਸ਼ੇਅਰ ਕਰਨੀਆਂ ਪੈਂਦੀਆਂ ਨੇ ਉਸ ਧਰਤੀ ਤੋਂ, ਜਿਸ ਧਰਤੀ ਦੇ ਸਾਨੂੰ ਜਾਗਦੇ ਵੀ ਸੌਂਦੇ ਵੀ ਖਿਆਲ ਆਉਂਦੇ ਰਹਿੰਦੇ ਆ, ਕਿਉਂਕਿ ਅਸੀਂ ਪੰਜਾਬ ਦੇ ਨਾਲੋਂ ਕਦੇ ਵੀ ਟੁੱਟ ਨਹੀਂ ਸਕਦੇ। ਸਾਡਾ ਪੰਜਾਬ ਦੇ ਨਾਲ ਇਕੱਲਾ ਜਨਮ ਦਾ ਰਿਸ਼ਤਾ ਨਹੀਂ, ਸਾਡਾ ਪੰਜਾਬ ਦੇ ਨਾਲ ਜਜ਼ਬਾਤਾਂ ਦਾ ਰਿਸ਼ਤਾ ਹੈ, ਸਾਡਾ ਪੰਜਾਬ ਦੇ ਨਾਲ ਸਦੀਆਂ ਤੋਂ ਰਿਸ਼ਤਾ ਹੈ, ਗੂੜਾ ਰਿਸ਼ਤਾ ਹੈ। ਇਸ ਕਰਕੇ ਸਾਨੂੰ ਉਸ ਧਰਤੀ ਦਾ, ਜਿੱਥੋਂ ਅਸੀਂ ਜੰਮੇ ਜਾਏ ਹਾਂ, ਜਿੱਥੋਂ ਅਸੀਂ ਆਏ ਹਾਂ,
ਉਹਦਾ ਸਾਨੂੰ ਫ਼ਿਕਰ ਰਹਿੰਦਾ, ਉਹਦਾ ਅਸੀਂ ਫ਼ਿਕਰ ਰਹਿੰਦਾ ਅਤੇ ਜ਼ਿਕਰ ਕਰਦੇ ਰਹੀਦਾ। ਪਰ ਇਹ ਦੇਖੋ ਤੁਸੀਂ ਕਿੱਡੀ ਜਿਹੜੀ ਨਸ਼ੇ ਦੀ ਭਿਆਨਕ ਬਿਮਾਰੀ ਆ, ਉਹਨੇ ਪੰਜਾਬ ਨੂੰ ਕਿਸ ਕਦਰ ਜਕੜ ਲਿਆ ਕਿ ਹੁਣ ਇੱਕ ਕੁੜੀ ਦੇ ਚੂੜਾ ਪਾਇਆ ਹੋਇਆ, ਇਹਦੀ ਪਛਾਣ ਆਪਾਂ ਜਦ ਤੱਕ ਨਹੀਂ ਕਰ ਸਕਦੇ ਜਿੰਨਾ ਚਿਰ ਵੀਡੀਓ ਦੀ ਜਿਹੜੀ ਆ ਉਹ ਤਸਦੀਕ ਨਹੀਂ ਹੁੰਦੀ ਕਿ ਵੀਡੀਓ ਨਵੀਂ ਹੈ ਜਾਂ ਪੁਰਾਣੀ ਹੈ। ਪਰ ਜੋ ਵੀ ਹੈ, ਵੀਡੀਓ ਮਹੀਨਾ ਪੁਰਾਣੀ ਹੋਊਗੀ, ਸਾਲ ਪੁਰਾਣੀ ਹੋਊਗੀ, 1.5 ਸਾਲ ਪੁਰਾਣੀ ਹੋ ਸਕਦੀ ਹੈ। ਵੀਡੀਓ ਪੁਰਾਣੀ ਨਵੀਂ ਮਾਇਨੇ ਘੱਟ ਰੱਖਦੀ ਹੈ। ਇਹ ਗੱਲ ਬਹੁਤ ਮਾਇਨੇ ਰੱਖਦੀ ਹੈ ਕਿ ਪੰਜਾਬ ਦੀ ਧਰਤੀ 'ਤੇ ਹੁਣ ਜਿਹੜੇ ਲੋਕ ਵੱਸਦੇ ਆ, ਉਹ ਜਾ ਕਿੱਧਰ ਨੂੰ ਰਹੇ ਨੇ ਅਤੇ ਉਹਨਾਂ ਦਾ ਹੋਊ ਕੀ। ਜਾਂਦੇ-ਜਾਂਦੇ ਇੱਕ ਪੋਜ਼ੀਟਿਵ ਖਬਰ ਤੁਹਾਨੂੰ ਦੱਸਦੇ ਚੱਲੀਏ, ਤੁਹਾਡੇ ਨਾਲ ਸਾਂਝੀ ਕਰਦੇ ਚੱਲੀਏ। ਕਈ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਤੰਦਰੁਸਤ ਹੋਣ ਦੇ ਬਾਵਜੂਦ ਅਸਫਲਤਾ ਦੇ ਲਈ ਕਿਸਮਤ ਨੂੰ ਕੋਸਦੇ ਰਹਿੰਦੇ ਆ। ਚੰਡੀਗੜ੍ਹ ਦੇ ਵਿੱਚ ਇੱਕ ਡਿਲੀਵਰੀ ਗਰਲ ਹੈ ਕੁੜੀ। ਉਹ ਅਜਿਹੇ ਲੱਖਾਂ ਕਰੋੜਾਂ ਲੋਕਾਂ ਦੇ ਲਈ ਮਿਸਾਲ ਹੈ, ਜਿਹੜੇ ਹੱਥ 'ਤੇ ਹੱਥ ਧਰ ਕੇ ਕਿਸਮਤ ਨੂੰ ਉਡੀਕਦੇ, ਗ੍ਰਹਿ ਵਿਖਾਉਂਦੇ ਜਾਂ ਜੋਤਸ਼ੀਆਂ ਕੋਲੇ ਜਾਂਦੇ ਜਾਂ ਕੋਈ ਹੋਰ ਟੂਣੇ-ਟਾਮਣ ਕਰਦੇ, ਹੱਥ 'ਤੇ ਹੱਥ ਧਰੀ ਬੈਠੇ ਨੇ ਕਿਉਂਕਿ ਇਹੋ ਜਿਹਾ ਦਿਨ ਚੜ੍ਹੂਗਾ ਜਿਹਦੇ ਸਾਡੀ ਕਾਇਆ ਕਲਪ ਹੋ ਜੂਗੀ। ਐਸਾ ਦਿਨ ਨਹੀਂ ਚੜ੍ਹਨਾ। ਇਹ ਲਿਖ ਕੇ ਰੱਖ ਲਓ, ਜੇਕਰ ਤੁਸੀਂ ਘਰੇ ਬੈਠੇ ਹੈ ਤੇ ਉਸ ਦਿਨ ਦੀ ਵੇਟ ਦੇ ਵਿੱਚ ਹੈ ਕਿ ਸਾਡੀ ਤਕਦੀਰ ਬਦਲੂਗੀ ਤੇ ਅਸੀਂ ਉਸ ਤੋਂ ਬਾਅਦ ਅਮੀਰ ਹੋ ਜਾਵਾਂਗੇ, ਸਾਡੇ ਦੁੱਖ ਘਟ ਜਾਣਗੇ। ਮਾਫ਼ ਕਰਨਾ, ਸ਼ਬਦ ਕੌੜੇ ਨੇ, ਐਸਾ ਦਿਨ ਕਦੇ ਵੀ ਨਹੀਂ ਚੜ੍ਹਨਾ। ਇਹੋ ਜਿਹੇ ਦਿਨ ਮਿਹਨਤ ਨਾਲ, ਸਿਰੜ ਨਾਲ, ਸਿਦਕ ਨਾਲ ਚੜ੍ਹਾਉਣੇ ਪੈਂਦੇ ਆ, ਆਪੇ ਕਦੇ ਨਹੀਂ ਚੜ੍ਹਦੇ। ਸੋ ਇਹ ਕੁੜੀ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੀ ਹੈ ਤੇ ਇੱਕ ਸੜਕ ਹਾਦਸਾ ਵਾਪਰ ਗਿਆ ਸੀ ਇਸ ਕੁੜੀ ਦੇ ਨਾਲ ਤੇ ਉਹਦਾ ਅੱਧਾ ਸਰੀਰ ਬੇਅਸਰ ਹੋ ਗਿਆ ਸੀ। 11 ਸਾਲ ਉਹ ਮੰਜੇ ਤੇ ਰਹੀ, ਫਿਰ ਉਸਨੇ ਹਿੰਮਤ ਕੀਤੀ ਤੇ ਰਾਸ਼ਟਰੀ ਪੱਧਰ ਤੇ ਬਾਸਕਟਬਾਲ ਤੇ ਟੇਬਲ ਟੈਨਿਸ ਖੇਡੀ। ਤੈਰਾਕੀ ਵੀ ਕੀਤੀ ਤੇ ਯੋਗਾ ਵੀ ਸਿੱਖਿਆ। ਹੁਣ ਉਹ ਸਵਿਗੀ ਦੇ ਵਿੱਚ ਕੰਮ ਕਰਦੀ ਹੈ ਤੇ ਡਿਲੀਵਰੀ ਗਰਲ ਵਜੋਂ ਕੰਮ ਜਿਹੜੀ ਆ ਉਹ ਕਰਦੀ ਹੈ ਤੇ ਹੁਣ ਵਿਦਿਆ ਇਹਦਾ ਨਾਮ ਹੈ, ਮਾਫ਼ ਕਰਨਾ ਮੈਂ ਇਹਦਾ ਨਾਂ ਦੱਸਣਾ ਭੁੱਲ ਗਿਆ। ਵਿਦਿਆ ਦਾ ਨਾਂ, ਉਹਦਾ ਲੱਕ ਸਰੀਰ ਤੋਂ ਹੇਠਾਂ ਕੰਮ ਨਹੀਂ ਕਰਦਾ ਤੇ ਪਰ ਉਹ ਕਹਿੰਦੀ ਮੈਨੂੰ ਕੋਈ ਦਿੱਕਤ ਨਹੀਂ ਹੈ। ਉਹਦੇ ਕੋਲੇ ਆਪਦੀ ਇੱਕ ਸਕੂਟੀ ਆ, ਜਿਹਦੇ ਤੇ ਉਹ ਫੂਡ ਡਿਲੀਵਰੀ ਕਰਦੀ ਆ ਤੇ ਕਹਿੰਦੀ ਕਿ ਜਿਹੜਾ ਹੁਣ ਮੇਰਾ ਹਿੱਸਾ ਬਚਿਆ, ਮੇਰੇ ਦਰਦਾਂ ਤਾਂ ਹੁੰਦੀਆਂ ਰਹਿੰਦੀਆਂ ਨੇ ਸਰੀਰ ਦੇ ਵਿੱਚ ਤੇ ਉਹ ਚੰਡੀਗੜ੍ਹ ਦੇ ਵਿੱਚ ਕੰਮ ਕਰਦੀ ਹੈ ਤੇ ਹਾਲਾਂਕਿ ਉਹਨੇ ਇਹ ਦੱਸਿਆ ਕਿ ਉਹ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੀ ਰਹਿਣ ਵਾਲੀ ਨਹੀਂ ਹੈ, ਉਹ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਤੋਂ ਹੈ ਤੇ ਬਾਵਜੂਦ ਇਹਦੇ ਉਹ ਸ਼ਹਿਰ ਦੀਆਂ ਸੜਕਾਂ ਤੇ ਗੂਗਲ ਮੈਪ ਦੀ ਮਦਦ ਦੇ ਨਾਲ ਫੂਡ ਡਿਲੀਵਰੀ ਦੇ ਕੰਮ ਦੇ ਨਾਲ ਜੁੜੀ ਹੋਈ ਹੈ। ਸਵਿਗੀ ਦੇ ਵਿੱਚ ਉਹ ਕੰਮ ਕਰਦੀ ਹੈ ਤੇ ਉਹ ਕਹਿੰਦੇ ਕਿ 2007 ਦੇ ਵਿੱਚ ਸਾਈਕਲ ਚਲਾ ਰਹੀ ਸੀ, ਸਾਈਕਲ ਕਾਬੂ ਤੋਂ ਬਾਹਰ ਹੋ ਗਿਆ ਤੇ ਉਹ ਹੇਠਾਂ ਡਿੱਗ ਗਈ। ਇਸ ਹਾਦਸੇ ਦੇ ਵਿੱਚ ਉਹਦੀ ਰੀੜ੍ਹ ਦੀ ਹੱਡੀ ਟੁੱਟ ਗਈ ਤੇ ਕਮਰ ਦਾ ਹੇਠਲਾ ਹਿੱਸਾ, ਲੱਕ ਤੋਂ ਹੇਠਲਾ ਹਿੱਸਾ ਜਿਹੜਾ ਉਹ ਅਪਾਹਜ ਹੋ ਗਿਆ। ਉਦੋਂ ਤੋਂ ਉਹ ਬੈੱਡ ਤੇ ਸੀ। ਉਹਦੇ ਮਾਪਿਆਂ ਨੇ ਉਹਦਾ ਇਲਾਜ ਵੀ ਕਰਵਾਇਆ। ਹਾਲਾਂਕਿ ਡਾਕਟਰ ਨੇ ਇਹ ਨਹੀਂ ਕਿਹਾ ਕਿ ਉਹ ਦੁਬਾਰਾ ਨਹੀਂ ਚੱਲ ਸਕਦੀ। ਮੰਜੇ ਤੇ ਪਈ ਹੈ, 11 ਸਾਲ ਪਈ ਰਹੀ। ਹੁਣ ਉਸਨੇ ਮੁੜ ਆਪਣੇ ਹੌਸਲੇ ਤੇ ਜਜ਼ਬੇ ਦੇ ਨਾਲ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ ਹੈ। ਇਹ ਸੀ ਪੋਜ਼ੀਟਿਵ ਸਟੋਰੀ ਜਿਹੜੀ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਨੀ ਸੀ। ਸੋ ਜਿਹੜੇ ਅ, ਮ, ਅ, ਪਾਕਿਸਤਾਨ ਤੋਂ ਸ਼ਾਇਦ ਬਾਬਾ ਨਜ਼ਮੀ ਲਿਖਦੇ ਨੇ ਕਿ ਬੇਹਿੰਮਤੇ ਨੇ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ। ਸੋ ਜਿਹੜੇ ਲੋਕ ਇਹ ਉਡੀਕ ਕਰ ਰਹੇ ਨੇ ਕਿ ਸਾਡੀ ਕਿਸਮਤ ਬਦਲੂਗੀ, ਸਾਡੇ ਕੋਲੇ ਆਜੂ, ਸਾਡੇ ਕੋਲੇ ਉਹ ਆਜੂ, ਅਸੀਂ ਰਾਤੋਂ ਰਾਤ ਅਮੀਰ ਹੋ ਜਾਾਂਗੇ, ਸਵੇਰੇ ਉੱਠਾਂਗੇ ਤਾਂ ਤੜਕੇ ਬੈਗ ਭਰੇ ਵੇ ਬੂਹੇ ਦੇ ਵਿੱਚ ਪਏ ਹੋਣਗੇ, ਅਸੀਂ ਡੋਰ ਖੋਲਾਂਗੇ ਤੇ ਬੈਗ ਚੱਕ ਕੇ ਅੰਦਰ ਕਰ ਲਾਂਗੇ, ਐਸਾ ਕਦੇ ਨਹੀਂ ਹੁੰਦਾ। ਚਮਤਕਾਰ ਹੁੰਦੇ ਨੇ ਪਰ ਚਮਤਕਾਰ ਹਮੇਸ਼ਾ ਕਿਸਮਤਾਂ ਨਾਲ ਨਹੀਂ ਹੁੰਦੇ, ਚਮਤਕਾਰ ਸਿਰੜ ਨਾਲ, ਮਿਹਨਤ ਨਾਲ ਹੁੰਦੇ ਨੇ ਤੇ ਚਮਤਕਾਰ ਨੂੰ ਜੇ ਹੁੰਦਾ ਤਾਂ ਨਮਸਕਾਰ ਹੈ। ਪਰ ਖੈਰ ਇਹ ਵਿਦਿਆ ਦੀ ਸਟੋਰੀ ਉਹਨਾਂ ਲੋਕਾਂ ਦੇ ਲਈ ਮਿਸਾਲ ਹੈ, ਉਹਨਾਂ ਲੋਕਾਂ ਦੇ ਲਈ ਪ੍ਰੇਰਨਾ ਸਰੋਤ ਹੈ ਜਿਹੜੇ ਲੋਕ ਹਿੰਮਤ ਹਾਰ ਕੇ ਬੈਠੇ ਨੇ ਔਰ ਇਹ ਤਾਂ ਫਿਜ਼ੀਕਲੀ ਚੈਲੰਜਡ ਹੈ, ਮਤਲਬ ਇਹਨੂੰ ਤਾਂ ਹੁਣ ਅਪਾਹਜ ਵੀ ਨਹੀਂ ਕਹਿ ਸਕਦੇ ਜਿਹਦੇ ਇਰਾਦੇ ਇੰਨੇ ਬੁਲੰਦ ਹੈ। ਬਿਹਾਰ ਤੋਂ ਆ ਕੇ ਚੰਡੀਗੜ੍ਹ ਦੇ ਵਿੱਚ, ਔਰ ਜਿਹੜਾ ਸ਼ਹਿਰ ਤੁਹਾਨੂੰ ਪਤਾ ਹੀ ਨਹੀਂ ਕਿੱਥੇ ਕੀ ਹੈ, ਗੂਗਲ ਮੈਪ ਦੇ ਰਾਹੀਂ ਸਵੀਗੀ ਦੇ ਵਿੱਚ ਕੰਮ ਕਰਕੇ ਫੂਡ ਡਿਲੀਵਰੀ ਦਾ ਕੰਮ ਕਰਦੀ ਹੈ ਕੁੜੀ ਤੇ ਫੂਡ ਡਿਲੀਵਰੀ ਦਾ ਕੰਮ ਕਰਕੇ ਆਪਣਾ ਤੇ ਆਪਣੇ ਘਰ ਦਾ ਗੁਜ਼ਰ ਬਸਰ ਜਿਹੜਾ ਉਹ ਕਰ ਰਹੀ ਹੈ। ਸਮਾਂ ਇਜਾਜ਼ਤ ਨਹੀਂ ਦਿੰਦਾ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਦਿਲ ਕਰਦਾ ਕਿ ਤੁਹਾਡੇ ਨਾਲ ਹੋਰ ਖਬਰਾਂ ਵੀ ਸਾਂਝੀਆਂ ਕਰਦੇ ਚੱਲੀਏ, ਪਰ ਮੈਨੂੰ ਹੁਣ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।